ਇੱਕ ਘਰ ਰਹਿ ਗਿਆ, ਘਰ ਮੇਰਾ ਵਿਕਣ ਤੇ ਲੱਗਾ ਹੋਇਆ, ਕੀ ਪਤਾ ਮੇਰੀ ਅੱਜ ਡਨ ਹੋ ਜੇ, ਮੇਰਾ ਪਰਸੋਂ ਡਨ ਹੋ ਜੇ, ਬਿਆਨਾ ਮੈਨੂੰ ਪਤਾ ਕਦੋਂ ਵੀ ਮਿਲ ਜੇ, ਠੀਕ ਆ। ਪਰ ਮੈਂ ਆਨਲਾਈਨ ਭਿਖਾਰੀ ਨਹੀਂ ਬਣਿਆ। ਮੇਰੀ ਮੰਮੀ ਦੀ ਇਸ ਟਾਈਮ ਸਟੇਟਮੈਂਟ ਸਿਚੁਏਸ਼ਨ ਇੱਦਾਂ ਦੀਆਂ ਤੁਸੀਂ ਸਮਝ ਨਹੀਂ ਸਕਦੇ ਬਈ, ਕਿਸੇ ਨੂੰ ਇੱਦਾਂ ਤਾਨਾ ਨਾ ਮਾਰੋ ਹੈ ਨਾ ਕਿ ਤੂੰ ਇੱਦਾਂ ਕਰਦਾ, ਮਤਲਬ ਮੇਰੇ ਦਿਲ ਤੇ ਲੱਗ ਰਹੀ ਹੈ। ਮੈਂ ਆਪਣੀ ਮਾਂ ਨੂੰ ਲੈ ਕੇ ਚੱਲਦਾ ਪਿਆ ਇਸ ਟਾਈਮ, ਠੀਕ ਹੈ ਨਾ। ਸਭ ਦੀਆਂ ਮਾਵਾਂ ਸਾਂਝੀਆਂ ਹੁੰਦੇ, ਤੁਸੀਂ ਯਾਰ ਕਮੈਂਟ ਕਰਨਾ ਕਿ ਨਹੀਂ ਬੋਲਦੇ, ਇੱਦਾਂ ਫੋਨ ਕਰਕੇ ਮੇਰੀ ਬੇਇੱਜ਼ਤੀ ਕਰਦੇ ਪਏ ਹੋ ਯਾਰ, ਇਹ ਕਿੱਥੋਂ ਤੁਹਾਡੀ ਮੈਂਟੈਲਿਟੀ ਹੈ ਯਾਰ। ਇੱਦਾਂ ਕਰਦੇ ਹੋ, ਕੋਈ ਬੰਦਾ ਉੱਦਾਂ ਦੁਖੀ ਆ ਹੈ ਨਾ, ਸਭ ਕੁਝ ਸਾਡਾ ਦਾਅ 'ਤੇ ਲੱਗਾ ਹੋਇਆ, ਸਭ ਕੁਝ ਮੇਰਾ ਦਾਅ 'ਤੇ ਹੀ ਲੱਗਾ, ਮੇਰੀ ਮਾਂ ਐਡਮਿਟ ਨਾਲ, ਮੇਰਾ ਸਭ ਕੁਝ ਦਾਅ 'ਤੇ ਹੀ ਲੱਗਾ। ਸੋ ਬੰਦੇ ਨੇ ਬੋਲਣ ਲੱਗੇ ਤਾਂ 1 ਮਿੰਟ ਲਾਇਆ, ਪਰ ਮੈਂ 1.5 ਘੰਟਾ ਰੋਂਦਾ ਰਿਹਾ ਕਿ ਯਾਰ ਕੋਈ ਇੱਥੇ ਕਿਸੇ ਦਾ ਨਹੀਂ, ਕੋਈ ਕਿਸੇ ਦੀ ਕੋਈ ਦੁੱਖ ਨਹੀਂ ਸਮਝਦਾ ਬਾਈ, ਕੋਈ ਕਿਸੇ ਇੰਨਾ ਕੁਛ ਨਹੀਂ ਆ। ਕਿਸੇ ਦੀ ਮਾਂ ਮਰੇ ਸਾਨੂੰ ਕੋਈ ਮਤਲਬ ਨਹੀਂ, ਕਿਸੇ ਪਿਓ ਮਰੇ ਸਾਨੂੰ ਕਿਸੇ ਕੋਈ ਮਤਲਬ ਨਹੀਂ, ਰਿਲੀਜਨ ਸਾਨੂੰ ਕੋਈ ਮਤਲਬ ਨਹੀਂ, ਅਸੀਂ ਆਪਣਾ ਖਾਂਦੇ ਪੀਂਦੇ ਅੱਜ ਕੱਲ੍ਹ। ਉਹ ਬਈ ਇਨਸਾਨੀਅਤ ਤਾਂ ਹੁੰਦੀ ਆ ਯਾਰ, ਇੱਕ ਇਨਸਾਨੀਅਤ ਹੁੰਦੀ ਆ। ਅੱਗੋਂ ਬੰਦਾ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਆ, 6 ਮਹੀਨੇ ਸਾਲ ਜੀ